أعوذ بالله من الشيطان الرجيم بسم الله الرحمن الرحيم الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين۔ ਮੁਅੱਜ਼ਜ਼ ਨਾਜ਼ਰੀਨ ਇਕਰਾਮ, ਅੱਜ ਅਸੀਂ ਸੂਰਾ ਅਲ-ਫਾਤਿਹਾ ਦਾ ਓਵਰਵਿਊ ਚੈੱਕ ਕਰਾਂਗੇ ਕਿ ਇਹਦੀਆਂ ਉਹ ਕਿਹੜੀਆਂ ਖਸੂਸੀਅਤ ਨੇ, ਕਿਹੜੇ ਇਹਦੇ ਉਹ ਔਸਾਫ ਨੇ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਇਹ ਸੂਰਤ ਪੂਰੀ ਉਮਤ ਮੁਸਲਮਾਨ 'ਚ ਬਹੁਤ ਜ਼ਿਆਦਾ ਮਸ਼ਹੂਰ ਸੂਰਤ ਹੈ, ਬੜੀ ਫੇਮਸ ਔਰ ਬੜੀ ਹੀ ਇੰਪੋਰਟੈਂਟ ਸਮਝੀ ਜਾਂਦੀ ਹੈ। ਇਹ ਅਲੱਗ ਗੱਲ ਹੈ ਕਿ ਇਹਦਾ ਸਾਨੂੰ ਤਰਜਮਾ ਤਫਸੀਰ ਬੇਸ਼ੱਕ ਨਾ ਆਉਂਦਾ ਹੋਵੇ, ਲੇਕਿਨ ਬੱਚਾ ਉਮਤ ਮੁਸਲਮਾਨ ਦਾ ਉਹਨੂੰ ਯਾਦ ਹੈ ਸੂਰਾ ਅਲ-ਫਾਤਿਹਾ। ਸੂਰਤ ਫਾਤਿਹਾ ਨਾਜ਼ਰੀਨ, ਇਹਦੀਆਂ ਚੰਦ ਇੱਕ ਬੇਸਿਕ ਕਰੈਕਟਰਿਸਟਿਕਸ ਨੇ, ਬੁਨਿਆਦੀ ਖਸੂਸੀਅਤ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਇੰਨੀ ਜ਼ਿਆਦਾ ਫੇਮਸ ਹੈ, ਇੰਨੀ ਜ਼ਿਆਦਾ ਮਸ਼ਹੂਰ ਹੈ ਔਰ ਇੰਨੀ ਜ਼ਿਆਦਾ ਅਹਿਮੀਅਤ ਔਰ ਇੰਪੋਰਟੈਂਸ ਦੀ ਹਾਮਲ ਹੈ। ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਤਾਂ ਇਹ ਵੇ ਕਿ ਨਜ਼ੂਲ ਦੇ ਇਤਬਾਰ ਨਾਲ ਇਹ ਬੜੇ ਮੁਨਫਰਿਦ ਅੰਦਾਜ਼ ਦੇ ਨਾਲ ਨਾਜ਼ਲ ਹੋਈ ਹੈ। ਪਹਿਲੀ ਇਹ ਸੂਰਤ ਉਹ ਵੇ ਜਿਹੜੀ ਕੰਪਲੀਟਲੀ ਮੁਕੰਮਲ ਤੌਰ 'ਤੇ ਸਾਰੀਆਂ ਆਇਤਾਂ ਦੇ ਨਾਲ ਇੱਕ ਵਾਰੀ ਹੀ ਨਾਜ਼ਲ ਹੋ ਗਈ ਸੀ। ਇਸ ਗੱਲ ਦੀ ਅਗਰ ਸਮਝ ਨਾ ਤੁਹਾਨੂੰ ਲੱਗੇ ਤਾਂ ਮੈਂ ਇੱਕ ਮਜ਼ੀਦ ਵਜ਼ਾਹਤ ਕਰ ਦੇਣਾ ਕਿ ਮੌਜੂਦਾ ਜਿਹੜੀ ਕਿਤਾਬੀ ਸ਼ਕਲ ਅੰਦਰ ਅਸੀਂ ਕੁਰਾਨ ਪਾਕ ਨੂੰ ਦੇਖਦੇ ਹਾਂ ਨਾ ਜੀ, ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਮਾਨੇ 'ਚ ਕੁਰਾਨ ਪਾਕ ਇਸ ਤਰ੍ਹਾਂ ਨਹੀਂ ਆਇਆ ਸੀ, ਬਲਕਿ ਥੋੜ੍ਹੇ ਵਕਫਿਆਂ ਦੇ ਨਾਲ ਮੁਖਤਲਿਫ ਮੌਕਿਆਂ 'ਤੇ ਥੋੜ੍ਹਾ ਕਰਕੇ ਕੁਰਾਨ ਪਾਕ ਨਾਜ਼ਲ ਹੁੰਦਾ ਰਿਹਾ, ਜਿਹਦੇ ਵਿੱਚ ਹਿਕਮਤ ਇਹ ਸੀ ਕਿ ਜਿਹੋ ਜਿਹੀ ਸਿਚੁਏਸ਼ਨ, ਜਿਹੋ ਜਿਹੇ ਹਾਲਾਤ, ਜਿਹੋ ਜਿਹੇ ਮਾਮਲਾਤ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਸਾਹਮਣੇ ਆਉਂਦੇ ਸੀ, ਅੱਲਾਹ ਤਾਲਾ ਉਹਦੇ ਮੁਤਾਬਕ ਆਪ ਨੂੰ ਗਾਈਡ ਕਰਦੇ ਸੀ, ਰਹਿਨਮਾਈ ਅਤਾ ਫਰਮਾਉਂਦੇ ਸੀ, ਹਦਾਇਤ ਅਤਾ ਫਰਮਾਉਂਦੇ ਸੀ ਜਾਂ ਵਹੀ ਕਰਦੇ ਸੀ ਕਿ ਇਹਨਾਂ ਹਾਲਾਤ ਦੇ ਮੁਤਾਬਕ ਤੁਸੀਂ ਆਪਣਾ ਇਹ ਰਵੱਈਆ ਰੱਖਣਾ ਵੇ, ਇਸ ਮੌਕੇ ਦੇ ਮੁਤਾਬਕ ਇਹ ਹੁਕਮ ਹੈ। ਉਹ ਫਿਰ ਇਹ ਸਿਲਸਿਲਾ ਚੱਲਦਿਆਂ ਕੁਝ ਤਕਰੀਬਨ 23 ਸਾਲ ਦੇ ਵਿੱਚ, 22 ਸਾਲ ਤੇ ਕੁਛ ਮਹੀਨਿਆਂ 'ਚ ਇਹ ਕੁਰਾਨ ਪਾਕ ਵਾਲਾ ਮਾਮਲਾ ਮੁਕੰਮਲ ਹੋ ਗਿਆ। ਅੱਜ ਜਿਹੜਾ ਕਿ ਸਾਡੇ ਸਾਹਮਣੇ ਕਿਤਾਬੀ ਸ਼ਕਲ ਵਿੱਚ, ਯਾਨੀ ਕਿ ਇਹ ਪੂਰਾ ਇੱਕ ਦਫਾ ਹੀ ਨਾਜ਼ਲ ਨਹੀਂ ਹੋਇਆ ਸੀ ਔਰ ਨਾ ਹੀ ਪੂਰੀ ਸੂਰਤਾਂ ਸਾਰੀਆਂ ਇੱਕ ਦਫਾ ਨਾਜ਼ਲ ਹੋਈਆਂ। ਕੁਝ ਸੂਰਤਾਂ ਐਸੀਆਂ ਜਿਹੜੀਆਂ ਪੂਰੀਆਂ ਨਾਜ਼ਲ ਹੋਈਆਂ ਸਨ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੀ ਸੂਰਤ ਜਿਹੜੀ ਮੁਕੰਮਲ ਸਾਰੀਆਂ ਆਇਤਾਂ ਦੇ ਨਾਲ ਇੱਕ ਦਫਾ ਹੀ ਨਾਜ਼ਲ ਹੋਈ, ਉਹ ਹੈ ਵੇ ਜੀ ਸੂਰਤ ਅਲ-ਫਾਤਿਹਾ। ਇੱਕ ਤਾਂ ਇਹਦੀ ਖਸੂਸੀਅਤ ਦੂਸਰਿਆਂ ਨਾਲੋਂ ਇਹ ਵੇ ਕਿ ਪਹਿਲੀ ਮੁਕੰਮਲ ਨਾਜ਼ਲ ਹੋਣ ਵਾਲੀ ਸੂਰਤ ਫਾਤਿਹਾ ਹੈ। ਦੂਸਰੀ ਇਹਦੀ ਖਸੂਸੀਅਤ ਇਹ ਹੈ ਕਿ ਇਹਦੇ ਨਾਮ ਬਹੁਤ ਜ਼ਿਆਦਾ ਨੇ ਦੂਸਰੀਆਂ ਸੂਰਤਾਂ ਦੀ ਨਿਸਬਤ। ਬਾਕੀ ਹਰ ਸੂਰਤ ਦਾ ਇੱਕ ਹੀ ਨਾਮ ਹੈ, ਕਿਸੇ ਸੂਰਤ ਦਾ ਹੋਵੇਗਾ ਇੱਕ ਤੋਂ ਜ਼ਿਆਦਾ ਨਾਮ ਹੋਣ, ਵਰਨਾ ਸਾਰੀਆਂ ਸੂਰਤਾਂ ਦਾ ਇੱਕ ਹੀ ਨਾਮ ਹੈ। ਲੇਕਿਨ ਸੂਰਤ ਫਾਤਿਹਾ ਦੇ ਸਹੀ ਅਹਾਦੀਸ 'ਚ ਰਿਸਰਚ ਲੈਵਲ 'ਤੇ ਵੀ ਜਿਹੜੇ ਲੋਕ ਤਹਿਕੀਕ ਕਰਦੇ ਨੇ, ਉਹ ਇਸ ਚੀਜ਼ ਨੂੰ ਬਿਆਨ ਕਰਦੇ ਨੇ ਕਿ ਇਹਦੇ ਕਾਫੀ ਸਾਰੇ ਨਾਮ ਨੇ ਜਿਹੜੇ ਕਿ ਸਹਾਬਾ ਕਰਾਮ ਆਪਣੀ ਗੁਫ਼ਤਗੂ ਦੇ ਵਿੱਚ ਉਹਨੂੰ ਮੈਂਸ਼ਨ ਕਰਦੇ ਸੀ, ਉਹਦਾ ਜ਼ਿਕਰ ਕਰਦੇ ਸੀ, ਅਤੇ ਉਹ ਨੁਮਾਇੰਦਗੀ ਹੁੰਦੀ ਸੀ ਇਸੇ ਸੂਰਤ ਦੀ। ਯਾਨੀ ਕਿ ਕਿਸੇ ਚੀਜ਼ ਦੇ ਜ਼ਿਆਦਾ ਨਾਮ ਉਹਦੀ ਅਹਿਮੀਅਤ, ਉਹਦੀ ਬਰਤਰੀ ਔਰ ਫਜ਼ੀਲਤ ਨੂੰ ਵਜ਼ਾਹਤ ਕਰਦੇ ਨੇ।
ਇਸ ਗੱਲ ਦੀ ਇੰਜ ਸਮਝ ਨਾ ਲੱਗੇ ਤੇ ਤੁਸੀਂ ਇੰਜ ਸਮਝ ਲਓ ਕਿ ਜਿਵੇਂ ਜਿਸ ਸ਼ਖਸੀਅਤ ਨੇ ਇਹ ਖਿੱਤਾ ਪਾਕਿਸਤਾਨ ਸਾਡੇ ਵਾਸਤੇ ਇਹ ਹਮਵਾਰ ਕੀਤਾ, ਮਾਰਜ਼ ਵਜੂਦ ਵਿੱਚ ਆਉਣ ਦਾ ਸਬਬ ਜਿਹੜੀ ਸ਼ਖਸੀਅਤ ਬੁਨਿਆਦੀ ਤੌਰ ਤੇ ਬਣੀ, ਉਹ ਸ਼ਖਸੀਅਤ ਜਿਨ੍ਹਾਂ ਨੇ ਮੁਸਲਮਾਨਾਂ ਦੀ ਰਹਿਨੁਮਾਈ ਕਰਦਿਆਂ ਹੋਇਆਂ ਆਪਣੀ ਲੀਡਰਸ਼ਿਪ ਕੁਆਲਿਟੀਜ਼ ਨੂੰ ਯੂਟਿਲਾਈਜ਼ ਕਰਦਿਆਂ ਹੋਇਆਂ ਆਪਣੀ ਕਾਇਦਾਨਾ ਸਲਾਹੀਤਾਂ ਨੂੰ ਇਸਤੇਮਾਲ ਕਰਦਿਆਂ ਹੋਇਆਂ ਇਹ ਖਿੱਤਾ ਸਾਡੇ ਵਾਸਤੇ ਫਰਾਹਮ ਕੀਤਾ, ਉਹਨਾਂ ਨੂੰ ਮੁਖਤਲਿਫ ਨਾਮਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਅਤੇ ਕਿਉਂ ਯਾਦ ਕੀਤਾ ਜਾਂਦਾ ਹੈ? ਸਿਰਫ ਉਹਨਾਂ ਦੀ ਅਹਿਮੀਅਤ, ਉਹਨਾਂ ਦੀ ਕਾਇਦਾਨਾ ਸਲਾਹੀਤਾਂ, ਜਾਂ ਉਹਨਾਂ ਨੂੰ ਜੋ ਅੱਲਾਹ ਤਾਲਾ ਨੇ ਇੱਕ ਫਜ਼ੀਲਤ ਔਰ ਬਰਤਰੀ ਬਾਕੀ ਮੁਸਲਮਾਨਾਂ ਤੇ ਬਾਕੀ ਲੋਕਾਂ ਤੇ ਅਤਾ ਫਰਮਾਈ ਸੀ, ਉਹਦੀ ਵਜ੍ਹਾ ਨਾਲ ਉਹਨਾਂ ਦੇ ਮੁਖਤਲਿਫ ਨਾਮ ਨੇ। ਮਿਸਾਲ ਦੇ ਤੌਰ ਤੇ ਕਾਇਦ ਆਜ਼ਮ ਅਗਰ ਕਿਹਾ ਜਾਵੇ ਤੇ ਫਿਰ ਵੀ ਵਜ਼ਾਹਤ ਹੋਵੇਗੀ ਉਸੇ ਸ਼ਖਸੀਅਤ ਦੀ ਜਿਹੜੇ ਕਿ ਪਾਕਿਸਤਾਨ ਨੂੰ ਬਣਾਉਣ ਵਿੱਚ ਬੁਨਿਆਦੀ ਜਿਨ੍ਹਾਂ ਦਾ ਕਿਰਦਾਰ ਹੈ। ਅਗਰ ਬਾਬਾ ਕੌਮ ਕਿਹਾ ਜਾਵੇ ਤੇ ਫਿਰ ਵੀ ਸਾਡਾ ਖਿਆਲ ਉੱਧਰ ਹੀ ਜਾਏਗਾ। ਉਸ ਤੋਂ ਇਲਾਵਾ ਮੁਹੰਮਦ ਅਲੀ ਜਿਨਾਹ ਕਿਹਾ ਜਾਵੇ ਤੇ ਫਿਰ ਵੀ ਉਹ ਸ਼ਖਸੀਅਤ ਮੁਰਾਦ ਨੇ ਜਿਹੜੇ ਕਿ ਇਸ ਪਾਕਿਸਤਾਨ ਦੀ ਮਤਲਬ ਕਿ ਬਣਾਉਣ ਵਿੱਚ ਜਿਨ੍ਹਾਂ ਦਾ ਬੁਨਿਆਦੀ ਕਿਰਦਾਰ ਸੀ। ਇਹ ਮਿਸਾਲ ਹੈ ਇੱਕ ਇਸ ਚੀਜ਼ ਦੀ ਕਿ ਜਿਹੜੀ ਕੋਈ ਚੀਜ਼, ਜਿਹੜੀ ਸ਼ਖਸੀਅਤ, ਜਿਹੜੀ ਜਗ੍ਹਾ ਕੋਈ ਜ਼ਿਆਦਾ ਅਹਿਮੀਅਤ ਦੀ ਹਾਮਲ ਹੁੰਦੀ ਹੈ, ਉਹਨੂੰ ਮੁਖਤਲਿਫ ਨਾਮਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਅਤੇ ਇਹਦੇ ਨਾਲ ਨਾਲ ਅਸੀਂ ਦੁਆ ਵੀ ਕਰਦੇ ਹਾਂ ਆਪਣੇ ਕਾਇਦੇ ਮੁਹਤਰਮ ਕਾਇਦ ਆਜ਼ਮ ਰਹਿਮਤੁल्लाह ਅਲੈਹ ਕਿ ਅੱਲਾਹ ਤਾਲਾ ਉਹਨਾਂ ਨੂੰ ਜੰਨਤਾਂ ਵਿੱਚ ਘਰ ਦੇਵੇ। ਅੱਛਾ ਜੀ, ਅਸੀਂ ਹੁਣ ਆਪਣੇ ਅਸਲ ਟੌਪਿਕ ਵੱਲ ਆਉਂਦੇ ਹਾਂ। ਅਤੇ ਉਹ ਗੱਲ ਕਰਨ ਦਾ ਮਤਲਬ ਇਹ ਸੀ ਕਿ ਕਿਸੇ ਚੀਜ਼ ਦੇ ਜ਼ਿਆਦਾ ਨਾਮ ਜਿਹੜੇ ਹੋਣੇ ਆ ਉਹ ਉਹਦੀ ਅਹਿਮੀਅਤ ਦਾ ਸਬੂਤ ਹੈਗੇ ਨੇ, ਉਹਦਾ ਅਹਿਮ ਹੋਣ ਦੀ ਦਲੀਲ ਹੈਗੇ ਨੇ। ਅਤੇ ਇਹ ਸੂਰਤ ਫਾਤਿਹਾ ਐਸੀ ਸੂਰਤ ਹੈ ਕਿ ਕੁਰਾਨ ਪਾਕ ਦੀ ਬਾਕੀ ਸੂਰਤਾਂ ਨਾਲੋਂ ਇਹਦਾ ਇੱਕ ਮੁਮਤਾਜ਼ ਮੁਕਾਮ ਹੈ, ਇਸ ਵਜ੍ਹਾ ਦੇ ਨਾਲ ਵੀ ਕਿ ਇਹਦੇ ਕਾਫੀ ਸਾਰੇ ਨਾਮ ਨੇ। ਔਰ ਇਹਦੀ ਤੀਸਰੀ ਬੇਸਿਕ ਕਰੈਕਟਰਿਸਟਿਕ ਜਾਂ ਤੀਸਰੀ ਖਸੂਸੀਅਤ ਇਹ ਵੇ ਕਿ ਨਾਜ਼ਲ ਵੀ ਬੜੇ ਹੀ VIP ਪ੍ਰੋਟੋਕੋਲ ਦੇ ਨਾਲ ਹੋਈ ਹੈ, ਬੜੇ ਹੀ ਮੁਨਫਰਦ ਅੰਦਾਜ਼ ਦੇ ਨਾਲ ਨਾਜ਼ਲ ਹੋਈ ਹੈ। ਦਲੀਲ ਉਹਦੀ ਇਹ ਵੇ ਕਿ ਅਬਦੁੱਲਾ ਬਿਨ ਅਬਾਸ ਰਜ਼ੀ ਅੱਲਾਹ ਤਾਲਾ ਨੂੰ ਬਿਆਨ ਕਰਦੇ ਨੇ کہ ایک دفعہ حضرت جبریل علیہ السلام اور محمد صلی اللہ علیہ وآلہ وسلم تشریف فرما سی تے اچانک آسمان تو ایک زوردار آواز سنائی دیتی تے جبریل علیہ السلام نے آسمان وال ویکھیا تے عرض کرن لگے اللہ دے رسول آسماناں چوں ایک آسماناں دے جننے دروازے نے انہاں چوں ایک ایسا دروازہ کھلیا وے ਜਿਹੜਾ ਕਿ ਅੱਜ ਤੋਂ ਪਹਿਲੇ ਕਦੀ ਉਹ ਦਰਵਾਜ਼ਾ ਨਹੀਂ ਖੁੱਲਿਆ ਸੀ ਤੇ ਉਹਦੇ ਵਿੱਚੋਂ ਇੱਕ ਐਸਾ ਫਰਿਸ਼ਤਾ ਨਾਜ਼ਲ ਹੋਇਆ ਵੇ ਜਿਹੜਾ ਕਿ ਫਰਿਸ਼ਤਾ ਉਹ ਜ਼ਮੀਨ ਤੇ ਕਦੀ ਪਹਿਲੇ ਆਇਆ ਵੀ ਨਹੀਂ ਸੀ। ਫਿਰ ਉਹ ਫਰਿਸ਼ਤਾ ਆਇਆ ਔਰ ਉਹਨੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਸਲਾਮ ਕੀਤਾ ਤੇ ਫਿਰ ਉਹਨੇ ਖੁਸ਼ਖਬਰੀ ਦਿੱਤੀ ਆਪ ਨੂੰ ਕਿ ਅੱਲਾਹ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਤੁਹਾਨੂੰ ਦੋ ਨੂਰਾਂ ਦੀ ਖੁਸ਼ਖਬਰੀ ਹੈ। ਇੱਕ ਨੂਰ ਤਾਂ ਇਹ ਵੇ ਕਿ ਸੂਰਤ ਫਾਤਿਹਾ ਔਰ ਦੂਸਰਾ ਨੂਰ ਹੈ ਸੂਰਾ ਅਲ ਬਕਰਾ ਦੀ ਆਖਰੀ ਆਯਾਤ। ਔਰ ਇਹ ਐਸੇ ਦੋ ਨੂਰ ਨੇ ਜਿਹੜੇ ਤੁਹਾਡੇ ਤੋਂ ਪਹਿਲੇ ਕਿਸੇ ਨਬੀ ਨੂੰ ਅਤਾ ਨਹੀਂ ਕੀਤੇ ਗਏ ਸੀ। ਇਹ ਦੋ ਗਿਫਟ ਜਾਂ ਦੋ ਇਨਾਮਾਤ ਸਿਰਫ ਤੁਹਾਨੂੰ ਹੀ ਡੋਨੇਟ ਕੀਤੇ ਗਏ ਨੇ, ਤੁਹਾਡੇ ਤੋਂ ਇਲਾਵਾ ਇਹ ਖਜ਼ਾਨਾ ਕਿਸੇ ਨੂੰ ਵੀ ਅਤਾ ਨਹੀਂ ਕੀਤਾ ਗਿਆ। ਇਹ ਅਗਰ ਤੁਸੀਂ ਵਾਕਿਆ ਪੜ੍ਹਨਾ ਚਾਹੋ ਤਾਂ ਮੁਸਲਿਮ ਸ਼ਰੀਫ ਕਿਤਾਬ ਦੀ ਬੜੀ ਮੋਹਤਬਰ ਕਿਤਾਬ ਹੈ, ਉਹਦੇ ਵਿੱਚੋਂ ਇਹ ਤੁਹਾਨੂੰ ਸਲਾਤੁਲ ਮੁਸਾਫਿਰੀਨ ਦਾ ਚੈਪਟਰ ਹੈ ਜੀ ਫਜ਼ਲ ਅਲ ਸੂਰਤ ਫਾਤਿਹਾ, ਉਹਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ। ਉਸ ਤੋਂ ਇਲਾਵਾ ਇਹਦੀ ਅਹਿਮੀਅਤ ਦੇ ਪੇਸ਼ ਨਜ਼ਰ ਇੱਕ ਹੋਰ ਵਾਕਿਆ ਕਾਬਲੇ ਜ਼ਿਕਰ ਹੈ ਜਿਹੜਾ ਕਿ ਬੁਖਾਰੀ ਸ਼ਰੀਫ ਦੇ ਚੈਪਟਰ ਤਫਸੀਰ ਦੇ ਵਿੱਚ ਤੁਹਾਨੂੰ ਮਿਲ ਜਾਵੇਗਾ। ਅਬੂ ਸਈਦ ਬਿਨ ਮੁਅੱਲਾ ਰਜ਼ੀ ਅੱਲਾਹ ਤਾਲਾ ਅਨਹੂ ਫਰਮਾਉਂਦੇ ਨੇ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਇੱਕ ਦਫਾ ਮੈਨੂੰ ਆਵਾਜ਼ ਦਿੱਤੀ, ਮੈਂ ਨਮਾਜ਼ ਦੀ ਹਾਲਤ ਵਿੱਚ ਸੀ। ਨਮਾਜ਼ ਤੋਂ ਬਾਅਦ ਮੈਂ ਆਪ ਦੇ ਕੋਲ ਆਇਆ, ਆਪ ਨੇ ਦੱਸਿਆ ਫਰਮਾਇਆ ਕਿ ਮੈਂ ਤੈਨੂੰ ਨਾ ਕੁਰਾਨ ਪਾਕ ਦੀ ਸਭ ਤੋਂ ਵੱਡੀ ਸੂਰਤ, ਸਭ ਤੋਂ ਅਜ਼ੀਮ ਸੂਰਤ ਦੱਸਾਂਗਾ। ਫਿਰ ਆਪ ਸੱਲੱਲਾਹੁ ਅਲੈਹਿ ਵਸੱਲਮ ਹੋਰ ਗੱਲਾਂ 'ਚ ਮਸਰੂਫ ਹੋ ਗਏ। ਮਸਜਿਦ ਦੇ ਦਰਵਾਜ਼ੇ ਤੋਂ ਕਹਿੰਦੇ ਨਿਕਲਣ ਲੱਗੇ ਤੇ ਮੈਂ ਉਹਨਾਂ ਨੂੰ ਯਾਦ ਕਰਾਇਆ ਕਿ ਯਾ ਰਸੂਲल्लाह ਮੈਨੂੰ ਉਹ ਦੱਸੋ ਕਿਹੜੀ ਸੂਰਤ ਹੈ। ਤੇ ਆਪ ਨੇ ਫਰਮਾਇਆ
ਅਲਹਮਦੁਲਿल्लाह रब्बिल आलमीन। ਇਹ ਹੀ ਸਬਲ ਮਸਾਨੀ ਹੈ ਔਰ ਇਹੋ ਹੀ ਕੁਰਾਨ ਅਲ ਅਜ਼ੀਮ ਹੈ ਜਿਹੜਾ ਮੈਨੂੰ ਦਿੱਤਾ ਗਿਆ ਹੋਵੇ। ਇਸ ਤਰ੍ਹਾਂ ਦੇ ਕਮੈਂਟਸ ਵੀ ਜਿਹੜੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਨੇ ਉਹ ਸੂਰਤ ਫਾਤਿਹਾ ਦੀ ਅਹਿਮੀਅਤ ਨੂੰ ਉਜਾਗਰ ਕਰਦੇ ਨੇ। ਉਸ ਤੋਂ ਇਲਾਵਾ ਇਹਦੀ ਜਿਹੜੀ ਕੋਈ ਡਾਇਨਾਮਿਕ ਖਸੂਸੀਆਤ ਨੇ, ਬੜਾ ਇਹਦੇ ਅੰਦਰ ਪੋਟੈਂਸ਼ੀਅਲ ਹੈ ਔਰ ਬੜੀ ਕਿਉਰੈਸੀ ਔਰ ਸ਼ਫਾਯਾਬੀ ਦੇ ਇਹਦੇ ਅੰਦਰ ਜਿਹੜੇ ਅਸਰਾਤ ਮਤਲਬ ਕਿ ਸੀਕ੍ਰੇਟ ਨੇ ਜੋ ਅੱਲਾਹ ਤਾਲਾ ਨੇ ਇਹਦੇ ਵਿੱਚ ਰਾਜ਼ ਰੱਖੇ ਹੋਏ ਨੇ, ਉਹਨਾਂ ਦਾ ਕਦੇ ਕਦੇ ਇਜ਼ਹਾਰ ਹੁੰਦਾ ਵੇ। ਉਹਦੀ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਵਾਂ। ਅਬੂ ਸਈਦ ਖੁਜ਼ਰੀ ਰਜ਼ੀ ਅੱਲਾਹ ਤਾਲਾ ਨੂੰ ਫਰਮਾਉਂਦੇ ਨੇ ਕਿ ਅਸੀਂ ਇੱਕ ਸਫ਼ਰ ਦੇ ਵਿੱਚ ਸੀ ਤੇ ਰਾਸਤੇ 'ਚ ਇੱਕ ਜਗ੍ਹਾ 'ਤੇ ਅਸੀਂ ਪੜਾਓ ਕੀਤਾ। ਇੱਕ ਲੜਕੀ ਬੜੀ ਟੈਨਸ਼ਨ 'ਚ, ਬੜੀ ਪਰੇਸ਼ਾਨੀ 'ਚ ਦੌੜਦੀ ਹੋਈ ਆਈ ਔਰ ਕਹਿਣ ਲੱਗੀ ਕਿ ਸਾਡੇ ਕਬੀਲੇ ਦੇ ਸਰਦਾਰ ਨੂੰ ਸੱਪ ਲੜ ਗਿਆ ਹੈ, ਸੱਪ ਨੇ ਡੰਗ ਮਾਰ ਦਿੱਤਾ ਹੈ ਤੇ ਉਹਦੀ ਵਜ੍ਹਾ ਨਾਲ ਸਾਡੇ ਉਸ ਸਰਦਾਰ ਨੂੰ ਬਹੁਤ ਜ਼ਿਆਦਾ ਤਕਲੀਫ ਹੈ, ਬੜੀ ਸਵੀਅਰ ਪੇਨ, ਬੜੀ ਸ਼ਿੱਦਤ ਦੇ ਨਾਲ ਉਹਨੂੰ ਦਰਦ ਹੋ ਰਹੀ ਹੈ। ਤੁਹਾਡੇ ਵਿੱਚੋਂ ਅਗਰ ਕੋਈ ਬੰਦਾ ਦਮ ਕਰ ਸਕਦਾ ਹੈ ਤੇ ਆਵੇ, ਇਹ ਤਾਂ ਜ਼ਰਾ ਸ਼ਫਕਤ ਕਰ ਦੇਵੇ ਕਿ ਉਹਨੂੰ ਸ਼ਫਾਯਾਬੀ ਹੋ ਜਾਵੇ। ਤੇ ਸਾਡੇ 'ਚੋਂ ਇੱਕ ਬੰਦਾ ਗਿਆ, ਉਹਨੇ ਜਾ ਕੇ ਦਮ ਕੀਤਾ, ਬੰਦਾ ਠੀਕ ਹੋ ਗਿਆ, ਬਿਲਕੁਲ ਉਹ ਸਹੀ ਸਲਾਮਤ ਹੋ ਗਿਆ। ਉਹਨੇ ਖੁਸ਼ੀ ਦੇ ਨਾਲ 30 ਬੱਕਰੀਆਂ ਦੇ ਕੁਛ ਦੁੱਧ ਵੀ ਜਿਹੜਾ ਵੇ ਉਹ ਸਾਨੂੰ ਗਿਫਟ ਕੀਤਾ, ਉਹ ਹਦੀਆ ਦਿੱਤਾ। ਅਸੀਂ ਉਹ ਬੰਦੇ ਨੂੰ ਪੁੱਛਿਆ ਕਿ ਯਾਰ ਤੂੰ ਕੋਈ ਐਡਾ ਪ੍ਰੋਫੈਸ਼ਨਲ ਲੈਵਲ ਦਾ ਬੰਦਾ ਤੇ ਨਹੀਂ ਕਿ ਤੂੰ ਐਡਾ ਐਕਸਪਰਟ ਹੋਵੇਂ ਦਮ ਵਗੈਰਾ 'ਚ, ਤੇ ਤੈਨੂੰ ਪਤਾ ਸੀ ਦਮ ਕਰਨ ਦਾ? ਉਹ ਕਹਿੰਦਾ ਜੀ ਮੈਂ ਕੁਛ ਨਹੀਂ ਕੀਤਾ, ਸਿਰਫ ਫਾਤਿਹਾਤੁਲ ਕਿਤਾਬ ਪੜ੍ਹੀ ਹੈ, ਯਾਨੀ ਕਿ ਸੂਰਤ ਅਲ ਫਾਤਿਹਾ ਪੜ੍ਹ ਕੇ ਤੇ ਉਹਨੂੰ ਦਮ ਕੀਤਾ ਤੇ ਬੰਦਾ ਠੀਕ ਹੋ ਗਿਆ। ਮੇਰੇ ਮੁਹਤਰਮ ਸੁਣਨ ਵਾਲੇ ਭੈਣੋ ਤੇ ਭਰਾਓ, ਇਹਦੇ ਵਿੱਚ ਬੜਾ ਹੀ ਕਾਬਲੇ ਗੌਰ ਹੈ ਜੁਮਲਾ ਵੇ ਕਿ ਕੁਰਾਨ ਪਾਕ ਉਹਦੀ ਪਹਿਲੀ ਸੂਰਤ ਤੇ ਇੰਨੀ ਜ਼ਬਰਦਸਤ ਕਿ ਇੱਕ ਬੰਦਾ ਇੰਨੀ ਤਕਲੀਫ ਔਰ ਸ਼ਿੱਦਤ 'ਚ ਮੁਬਤਲਾ ਹੈ, ਦਰਦ ਦੇ ਨਾਲ ਉਹ ਕਰਾ ਰਿਹਾ ਹੈ ਤੇ ਉਹਦੇ ਉੱਪਰ ਇਹਦਾ ਦਮ ਅਪਲਾਈ ਕੀਤਾ ਜਾਂਦਾ ਤੇ ਬੰਦਾ ਬਿਲਕੁਲ ਠੀਕ ਹੋ ਜਾਂਦਾ ਹੈ। ਅੱਜ ਦੀ ਜਦੀਦ ਤਰੀਨ ਮੈਡੀਕਲ ਸਾਇੰਸ ਬਮੁਸ਼ਕਲ ਹੀ ਕੋਈ ਐਸਾ ਕੋਈ ਫਿਜ਼ੀਕਲੀ ਸੁੰਨ ਕਰਨ ਵਾਲਾ ਕੋਈ ਇੰਜੈਕਸ਼ਨ ਲਗਾਇਆ ਜਾਏ, ਕੋਈ ਲਿਗਨੋਕੀਨ ਵਗੈਰਾ, ਜਰਨਾ ਬਿਲਕੁਲ ਅਹਿਸਾਸ ਹੀ ਖਤਮ ਹੋ ਜਾਏ ਤੇ ਸ਼ਾਇਦ ਉਹ ਦਰਦ ਇਹੋ ਜਿਹੀ ਖਤਮ ਹੋਵੇ ਕਿ ਸਨੇਕ ਪੋਇਜ਼ਨ ਯਾਨੀ ਕਿ ਸੱਪ ਦੀ ਜ਼ਹਿਰ ਵਗੈਰਾ ਉਹਦੇ ਉੱਪਰ ਯਾਨੀ ਕਿ ਉਹਨੂੰ ਇਹੋ ਜਿਹਾ ਕੋਈ ਲਗਾ ਦਿੱਤਾ ਜਾਵੇ ਕਿ ਅਹਿਸਾਸ ਹੀ ਨਾ ਹੋਵੇ, ਤੇ ਫਿਰ ਤੇ ਮੁਮਕਿਨ ਹੈ। ਲੇਕਿਨ ਉਸ ਦੌਰ ਦੇ ਵਿੱਚ ਸੂਰਤ ਫਾਤਿਹਾ ਕਿਆਸੀ ਜ਼ਬਰਦਸਤ ਅੱਲਾਹ ਤਾਲਾ ਦੀ ਕੁਦਰਤ ਦੀ ਇਹ ਨਿਸ਼ਾਨੀ ਹੈ ਜਿਹੜੀ ਕਿ ਅੱਜ ਵੀ ਸਾਡੇ ਕੋਲ ਮੌਜੂਦ ਹੈ। ਮਾਜ਼ਰਤ ਦੇ ਨਾਲ ਪਤਾ ਨਹੀਂ ਸਾਡੀਆਂ ਕੋਈ ਗੁਨਾਹਾਂ ਦੀਆਂ ਸ਼ਾਮਤਾਂ ਨੇ ਜਾਂ ਸਾਡੇ 'ਚ ਉਹ ਈਮਾਨ ਦੀ ਹਰਾਰਤ ਨਹੀਂ ਹੈ ਜਿਹਦੀ ਵਜ੍ਹਾ ਨਾਲ ਉਹ ਅਸਰਾਤ ਜਾਂ ਉਹ ਬੈਨੀਫਿਟ ਸਾਨੂੰ ਸੂਰਤ ਫਾਤਿਹਾ ਤੋਂ ਨਹੀਂ ਮਿਲਦੇ। ਲੇਕਿਨ ਸਹੀ ਅਹਾਦੀਸ ਤੋਂ ਇਸ ਤਰ੍ਹਾਂ ਦੇ ਵਾਕਿਆ ਸਾਬਤ ਨੇ। ਇੱਕ ਹੋਰ ਵਾਕਿਆ ਇਸ ਤਰ੍ਹਾਂ ਆਉਂਦਾ ਵੇ, ਅੱਛਾ ਇਹ ਵਾਕਿਆ ਜਿਹੜਾ ਹੁਣ ਮੈਂ ਬਿਆਨ ਕੀਤਾ ਇਹ ਬੁਖਾਰੀ ਸ਼ਰੀਫ ਦੇ ਫਜ਼ਾਇਲ ਅਲ ਕੁਰਾਨ ਦੇ ਵਿੱਚੋਂ ਤੁਹਾਨੂੰ ਮਿਲੇਗਾ। ਤੇ ਦੂਸਰਾ ਹੈ ਵੇ ਕਿ ਇੱਕ ਸਹਾਬੀ ਨੇ ਖਾਰਜਾ ਬਿਨ ਸਾਲਤ, ਉਹਦੇ ਚਾਚਾ ਨੇ ਇਲਾਕਾ ਬਿਨ ਸਹਾਰ ਤਮੀਮੀ, ਉਹ ਬਿਆਨ ਕਰਦੇ ਨੇ ਕਿ ਮੈਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਗਿਆ, ਇਸਲਾਮ ਕਬੂਲ ਕੀਤਾ, ਮੁਸਲਮਾਨ ਹੋ ਕੇ ਮੈਂ ਵਾਪਸ ਜਾ ਰਿਹਾ ਸੀ। ਰਾਸਤੇ 'ਚ ਕੁਝ ਲੋਕਾਂ ਦੇ ਕੋਲੋਂ ਮੈਂ ਗੁਜ਼ਰਿਆ ਤੇ ਉਹਨਾਂ ਇੱਕ ਮੈਂਟਲ ਬੰਦੇ ਨੂੰ, ਇੱਕ ਪਾਗਲ ਬੰਦੇ ਨੂੰ ਜ਼ੰਜੀਰਾਂ ਦੇ ਨਾਲ ਜਕੜਿਆ ਹੋਇਆ, ਬੰਨ੍ਹਿਆ ਹੋਇਆ ਹੈ ਤੇ ਬੜੇ ਪਰੇਸ਼ਾਨ ਨੇ। ਉਹਨਾਂ ਦੇ ਘਰ ਵਾਲਿਆਂ ਨੇ ਮੇਰੇ ਨਾਲ ਗੱਲ ਕੀਤੀ ਕਿ ਤੁਸੀਂ ਜਿਹੜੇ ਇਸਲਾਮ ਦੇ ਮੰਨਣ ਵਾਲੇ ਹੋ, ਜਿਹੜੀ ਸ਼ਖਸੀਅਤ ਦੇ ਤੁਸੀਂ ਮੁਰੀਦ ਹੋ, ਉਹ ਖੈਰ ਲੈ ਕੇ ਆਇਆ, ਅਸੀਂ ਤੁਹਾਨੂੰ ਅੱਛਾ ਸਮਝਦੇ ਹਾਂ, ਤੇ ਤੁਹਾਡੇ ਕੋਲ ਅਗਰ ਕੋਈ ਉਹਨਾਂ ਦਾ ਡੋਨੇਟ ਕੀਤਾ ਹੋਇਆ ਕੋਈ ਨੁਸਖਾ, ਕੋਈ ਕੁਲੀਆ, ਕੋਈ ਤਰੀਕਾ ਹੋਵੇ ਜਿਹਦੇ ਨਾਲ ਬੰਦਾ ਪਾਗਲ ਜਿਹੜਾ ਹੈ ਠੀਕ ਹੋ ਜਾਵੇ ਤੇ ਤੁਸੀਂ ਜ਼ਰਾ ਸ਼ਫਕਤ ਫਰਮਾਓ। ਉਹ ਕਹਿੰਦਾ ਮੈਂ ਸੂਰਤ ਫਾਤਿਹਾ ਪੜ੍ਹੀ, ਉਹਨੂੰ ਦਮ ਕੀਤਾ, ਬੰਦਾ ਪਾਗਲ ਸੀ, ਮੈਂਟਲ ਸੀ, ਜ਼ਿਹਨੀ ਤਵਾਜ਼ਨ ਉਹਦਾ ਠੀਕ ਨਹੀਂ ਸੀ। ਉਹਦੀ ਨੁਕਸਾਨ ਤੋਂ ਬਚਣ ਲਈ ਕਿ ਜਾਂ ਆਪਣਾ ਨੁਕਸਾਨ ਨਾ ਕਰ ਲਏ ਜਾਂ ਕਿਸੇ ਦਾ ਨੁਕਸਾਨ ਨਾ ਕਰ ਲਏ, ਲੋਹੇ ਦੀਆਂ ਜ਼ੰਜੀਰਾਂ 'ਚ ਉਹਨੂੰ ਜਕੜਿਆ ਸੀ। ਬਿਲਕੁਲ ਬੰਦਾ ਉਹ ਠੀਕ ਹੋ ਗਿਆ। ਉਹਨਾਂ ਖੁਸ਼ ਹੋ ਕੇ ਤੇ ਮੈਨੂੰ 100 ਬੱਕਰੀਆਂ ਦਿੱਤੀਆਂ ਤੇ ਮੈਂ ਆ ਕੇ ਵਾਕਿਆ ਸਾਰਾ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਦੱਸਿਆ। ਆਪ ਬੜੇ ਖੁਸ਼ ਹੋਏ ਤੇ ਆਪ ਨੇ ਇਸ ਤੇ ਤਾਈਦ ਫਰਮਾਈ ਕਿ ਸਹੀ ਕੀਤਾ, ਇੱਕ ਹੋਰ ਤੇ ਨਹੀਂ ਦਮ ਪੜਿਆ? ਕੀ ਪੜਿਆ ਸੀ? ਉਹਨਾਂ ਆਖਿਆ ਜੀ ਮੈਂ ਸੂਰਤ ਫਾਤਿਹਾ ਹੀ ਪੜ੍ਹੀ ਹੈ। ਤੇ ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਮੈਨੂੰ ਕਸਮ ਹੈ ਮੇਰੀ ਉਮਰ ਦੀ, ਤੂੰ ਹੱਕ ਦਮ ਕੀਤਾ। ਤੇ ਗੱਲ ਐਵੇਂ ਕਿ ਸੂਰਤ ਫਾਤਿਹਾ ਬੜੀ ਜ਼ਬਰਦਸਤ ਸੂਰਤ ਹੈ। ਬਸ ਉਹ ਸਾਨੂੰ ਇਹਦੇ ਫਵਾਇਦ ਔਰ ਇਹਦੇ ਬੈਨੀਫਿਟਸ ਨੂੰ ਹਾਸਲ ਕਰਨ ਵਿੱਚ ਕੋਈ ਕੁਤਾਹੀ ਜਾਂ ਸੁਸਤੀ ਹੈ। ਤੇ ਦੂਸਰਾ
ਇਹਦੇ ਬਾਰੇ ਸਪੈਸ਼ਲ ਕਾਫੀ ਸਾਰੀ ਰਵਾਇਤ ਅਬੂ ਹੁਰੈਰਾ ਰਜ਼ੀ ਅੱਲਾਹ ਤਾਲਾ ਅੰਹੂ ਔਰ ਹੋਰ ਸਹਾਬੀਆਂ ਤੋਂ ਵੀ ਮਰਵੀ ਨੇ ਕਿ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਬੜੀ ਪ੍ਰੈਫਰੈਂਸ ਦੇ ਨਾਲ, ਬੜੀ ਪ੍ਰਾਇਓਰਿਟੀ ਦੇ ਨਾਲ ਇਹਨੂੰ ਨਮਾਜ਼ ਦੇ ਵਿੱਚ ਬੜੀ ਤਰਜੀਹ ਦੇ ਨਾਲ ਪੜ੍ਹਨ ਦਾ ਹੁਕਮ ਦਿੱਤਾ ਹੈ। ਸਮਝ ਲਓ ਕਿ ਇਹ ਬੈਕਬੋਨ ਦਾ ਕੰਮ ਦਿੰਦੀ ਹੈ ਨਮਾਜ਼ ਦੇ ਵਿੱਚ। ਸਭ ਤੋਂ ਅਹਿਮ ਜਿਹੜਾ ਮਤਲਬ ਕਿ ਨਮਾਜ਼ ਦਾ ਹਿੱਸਾ ਵੇ ਉਹ ਸੂਰਤ ਅਲ ਫਾਤਿਹਾ ਹੈ। ਤੇ ਨਮਾਜ਼ ਦੇ ਵਿੱਚ ਵੀ ਸੂਰਤ ਫਾਤਿਹਾ ਦਾ ਹੋਣਾ ਇਟ ਮੀਨਸ ਕਿ ਬੜੀ ਹੀ ਇੰਪੋਰਟੈਂਟ ਸੂਰਤ ਹੈ, ਬੜੀ ਅਹਿਮ ਸੂਰਤ ਹੈ। ਤੇ ਮੇਰੇ ਮੁਹਤਰਮ ਸੁਣਨ ਵਾਲਿਓ, ਸਾਨੂੰ ਇਹਦੇ ਤੇ ਗੌਰ ਫਿਕਰ ਕਰਨਾ ਚਾਹੀਦਾ ਹੈ। ਨੈਕਸਟ ਆਉਣ ਵਾਲੀ ਵੀਡੀਓਜ਼ 'ਚ ਅਸੀਂ ਇਨਸ਼ਾਅੱਲਾ ਇਹਦੀ ਮਜ਼ੀਦ ਗਹਿਰਾਈ ਔਰ ਡੈਫਥ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹਦੇ ਵਿੱਚ ਕੀ ਡਿਵਾਈਨ ਮੈਸੇਜ ਹੈ, ਅੱਲਾ ਦਾ ਕੀ ਪੈਗਾਮ ਹੈ ਇਨਸਾਨੀਅਤ ਦੇ ਨਾਮ, ਔਰ ਕਿਹੜੇ ਕਿਹੜੇ ਇਹਦੇ ਵਿੱਚ ਅੱਲਾਹ ਤਾਲਾ ਦੇ ਖਜ਼ਾਨੇ ਮਖਫੀ ਨੇ। ਉਹਨਾਂ ਨੂੰ ਜਿੰਨੀ ਅੱਲਾ ਨੇ ਤੌਫੀਕ ਦਿੱਤੀ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਨਾਜ਼ਰੀਨ, ਆਖਰ ਤੇ ਮੇਰੀ ਗੁਜ਼ਾਰਿਸ਼ ਹੈ ਕਿ ਮੈਂ ਆਪਣੇ ਟੌਪਿਕ ਦੇ ਮੁਤਲਕ ਇਸ ਵੀਡੀਓ ਵਿੱਚ ਕਿਸ ਹੱਦ ਤੱਕ ਸਮਝਾਉਣ ਵਿੱਚ ਕਾਮਯਾਬ ਹੋ ਸਕਿਆ ਹੈ। ਕਮੈਂਟ ਜ਼ਰੂਰ ਕਰਿਆ ਜੇ। ਅਗਰ ਵੀਡੀਓ ਪਸੰਦ ਆਏ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ। ਜਜ਼ਾਕੱਲਾਹੁ ਖੈਰ।